ਵੱਡੀ ਅਪਡੇਟ ਇਹ ਆ ਕਿ ਇਸ ਮਰਡਰ ਦੇ ਵਿੱਚ ਇੱਕ ਤਾਂ ਪਹਿਲੀ ਗ੍ਰਿਫਤਾਰੀ ਹੋ ਚੁੱਕੀ ਹੈ। ਪਹਿਲੀ ਅਰੈਸਟ ਜਿਹੜੀ ਪਾਈ ਗਈ ਆ ਉਹ ਮਨਪ੍ਰੀਤ ਨਾਂ ਦੇ ਨੌਜਵਾਨ ਦੀ ਪਾਈ ਗਈ ਹੈ, ਜਿਹੜਾ ਕਿ ਇਸ ਏਰੀਏ ਦਾ ਹੀ ਰਹਿਣ ਵਾਲਾ ਹੈ, ਮਤਲਬ ਕਿ ਬਠਿੰਡਾ ਮਾਨਸਾ ਦੇ ਵਿਚਾਲੇ ਦਾ। ਜੀ। ਇਹ ਉਹਨਾਂ ਚੋਂ ਹੀ ਨੌਜਵਾਨ ਇੱਕ ਆ ਜਿਨ੍ਹਾਂ ਨੂੰ ਉੱਤਰਾਖੰਡ ਦੇ ਵਿੱਚ ਉੱਥੋਂ ਦੀ ਪੁਲਿਸ ਨੇ ਰਾਉਂਡ ਅਪ ਕੀਤਾ ਸੀਗਾ। ਜੀ। ਦੱਸਿਆ ਇਹ ਜਾਂਦਾ ਆ ਕਿ ਜੋ ਗੱਡੀਆਂ ਯੂਜ਼ ਹੋਈਆਂ, ਚਾਹੇ ਉਹ ਬਲੈਰੋ ਪਹਿਲਾਂ ਰੇਕੀ ਲਈ ਅੱਜ ਤੋਂ ਕੋਈ 2 ਮਹੀਨੇ ਪਹਿਲਾਂ, ਚਾਹੇ ਵਾਰਦਾਤ ਵੇਲੇ, ਇਹ ਗੱਡੀਆਂ ਮੁਹੱਈਆ ਮਨਪ੍ਰੀਤ ਨੇ ਕਰਵਾਈਆਂ ਸੀ। ਜੀ। ਔਰ ਇਹ ਮਨਪ੍ਰੀਤ ਮੇਰੇ ਖਿਆਲ ਨਾਲ ਉਸ ਉਹਦਾ ਮਿੱਤਰ ਦੱਸਦੇ ਆ, ਹਾਲਾਂਕਿ ਇਹਦੀ ਪੁਸ਼ਟੀ ਬਾਅਦ ਚ ਹੋਏਗੀ, ਕਿਉਂਕਿ ਇਸ ਗੱਲ ਦੀ ਪੁਸ਼ਟੀ ਹੋ ਚੁੱਕੀ ਆ ਕਿ ਫਿਰੋਜ਼ਪੁਰ ਜੇਲ੍ਹ ਦੇ ਵਿੱਚੋਂ ਇੱਕ ਗੈਂਗਸਟਰ ਨੂੰ ਲਿਆਂਦਾ ਗਿਆ। ਔਰ ਉਹ ਗੈਂਗਸਟਰ ਜਿੰਨਾ ਕੁ ਮੈਂ ਸਮਝ ਪਾ ਰਿਹਾ, ਕਿਉਂਕਿ ਹੁਣੇ ਇਹ ਨਿਊਜ਼ ਫਲੈਸ਼ ਹੋਈ ਹੈ, ਤਾਂ ਮੇਰਾ ਮੰਨਣਾ ਇਹ ਹੈ, ਸ਼ਾਇਦ ਮੈਂ ਗਲਤ ਵੀ ਹੋਵਾਂ, ਕਿ ਹੋ ਸਕਦਾ ਹੈ ਜੋ ਕੁਲਬੀਰ ਨਰੂਆਣੇ ਨੂੰ ਮਾਰਨ ਵਾਲਾ ਮੁੰਡਾ ਸ਼ਾਇਦ ਉਹਨੂੰ ਲਿਆਂਦਾ ਗਿਆ, ਕਿਉਂਕਿ ਉਹਦੇ ਚਰਚੇ ਸੀਗੇ, ਕਿਉਂਕਿ ਇਹਨਾਂ ਦੀ ਆਪਸ ਚ ਦੋਨਾਂ ਦੀ ਦੋਸਤੀ ਹੈ, ਜਿਹੜਾ ਉੱਤਰਾਖੰਡ ਤੋਂ ਫੜਿਆ ਗਿਆ ਮੁੰਡਾ ਤੇ ਜਿਹੜਾ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਨਜ਼ਰ ਆਉਂਦਾ। ਤਾਂ ਹੁਣ ਇਹ ਖਬਰ ਆ ਰਹੀ ਹੈ ਕਿ ਫਿਰੋਜ਼ਪੁਰ ਜੇਲ੍ਹ ਅਤੇ ਬਠਿੰਡਾ ਜੇਲ੍ਹ ਦੋਨਾਂ ਚੋਂ ਹੀ ਇੱਕ ਬੰਦਾ ਰਿਮਾਂਡ ਤੇ ਲਿਆ ਗਿਆ, ਕੋਰਟ ਚ ਪੇਸ਼ ਕੀਤਾ ਗਿਆ। 5 ਦਿਨ ਦਾ ਇਹਨਾਂ ਦਾ ਸਾਰਿਆਂ ਦਾ ਰਿਮਾਂਡ ਲਿਆ ਗਿਆ। ਤਾਂ ਇਹ ਇੱਕ ਵੱਡੀ ਲੀਡ ਮਿਲੀ ਹੈ ਹੁਣ ਪੰਜਾਬ ਪੁਲਿਸ ਨੂੰ, ਕਿ ਜਿਹਦੇ ਤੋਂ ਹੁਣ ਗਾਂ ਸਾਰੀਆਂ ਚੀਜ਼ਾਂ ਸ਼ਾਇਦ ਸਾਫ਼ ਹੋ ਸਕਦੀਆਂ, ਕਿਉਂਕਿ ਇਸ ਨੌਜਵਾਨ ਦੇ ਚੁੱਕਣ ਤੇ ਹੀ ਇਲਾਕੇ 'ਚ ਪੂਰੀ ਗੱਲ ਫੈਲ ਗਈ ਸੀਗੀ ਕਿ ਇਹ ਮੁੰਡਾ ਜਿਹੜਾ ਕਿ ਕ੍ਰਿਮੀਨਲ ਰਿਕਾਰਡ ਰੱਖਦਾ ਹੈ ਤੇ ਇਹਦੀ ਸ਼ਮੂਲੀਅਤ ਹੋ ਸਕਦੀ। ਸੋ ਇਹ ਇਸ ਵੇਲੇ ਦੀ ਵੱਡੀ ਖਬਰ ਹੈ। ਦੂਸਰੀ ਅਪਡੇਟ ਇਸ ਵੇਲੇ ਦੀ ਇਹ ਆ ਕਿ ਇਸ ਮਾਮਲੇ ਦੇ ਵਿੱਚ ਲਾਰੈਂਸ ਬਿਸ਼ਨੋਈ ਨੂੰ ਵੀ ਰਿਮਾਂਡ ਤੇ ਲੈ ਲਿਆ ਗਿਆ। 5 ਦਿਨ ਦਾ ਰਿਮਾਂਡ ਹੈ। ਦਿੱਲੀ ਪੁਲਿਸ ਨੇ ਉਹਨੂੰ ਵੀ ਤਿਹਾੜ ਜੇਲ੍ਹ ਚੋਂ ਕੱਢ ਲਿਆ। ਸੋ ਇਸ ਕਰਕੇ ਕਿਉਂਕਿ ਸੰਸਕਾਰ ਹੋ ਚੁੱਕਾ ਵਾ, ਹੁਣ ਪੁਲਿਸ ਨੂੰ ਸਰਗਰਮੀ ਵਿਖਾਉਣੀ ਪਏਗੀ, ਤਾਂ ਤਿਹਾੜ ਜੇਲ੍ਹ ਚੋਂ ਲਾਰੈਂਸ ਬਿਸ਼ਨੋਈ ਨੂੰ 5 ਦਿਨ ਦਾ ਰਿਮਾਂਡ ਲੈ ਕੇ ਤੇ ਲਿਆਂਦਾ ਗਿਆ। ਇਹ ਇਸ ਕਰਕੇ ਵੀ ਅਹਿਮ ਹੋ ਜਾਂਦਾ ਹੈ ਕਿਉਂਕਿ ਲਾਰੈਂਸ ਬਿਸ਼ਨੋਈ ਨੇ ਪਟੀਸ਼ਨ ਹਾਈ ਕੋਰਟ 'ਚ ਫਾਈਲ ਕਰ ਦਿੱਤੀ ਸੀ ਕਿ ਮੈਨੂੰ ਪੰਜਾਬ ਪੁਲਿਸ ਦੇ ਹਵਾਲੇ ਨਾ ਕੀਤਾ ਜਾਵੇ ਜਾਂ ਕੋਰਟ ਕੋਈ ਆਰਡਰ ਪਾਸ ਕਰੇ, ਕਿਉਂਕਿ ਇਹਦੇ ਵਕੀਲ ਨੇ ਕਿਹਾ ਕਿ ਪੰਜਾਬ ਦੇ ਵਿੱਚ ਉਥਲ ਪੁਥਲ ਮੱਚੀ ਹੈ, ਹੋ ਸਕਦਾ ਮੇਰੇ ਕਲਾਇੰਟ ਨੂੰ ਮਤਲਬ ਕਿ ਕੋਈ ਮਿਸਹੈਪਨਿੰਗ ਕਰਕੇ ਉਹਨੂੰ ਨੁਕਸਾਨ ਪਹੁੰਚਾ ਦਿੱਤਾ ਜਾਵੇ। ਸੋ ਉਸ ਪਟੀਸ਼ਨ ਤੇ ਸੁਣਵਾਈ ਭਲਕੇ ਹੋਣੀ ਹੈ, ਪਰ ਉਸ ਤੋਂ ਪਹਿਲਾਂ ਹੀ 5 ਦਿਨ ਦਾ ਰਿਮਾਂਡ ਜਿਹੜਾ ਹੈ ਉਹ ਹਾਸਲ ਕਰ ਲਿਆ ਗਿਆ ਹੈ ਕੋਰਟ ਦੇ ਵਿੱਚੋਂ। ਸੋ ਇਹਨੂੰ 5 ਦਿਨ ਦੇ ਰਿਮਾਂਡ ਤੇ ਲੈ ਗਈ ਆ ਪੁਲਿਸ। ਆਪਰੇਸ਼ਨ ਸੈੱਲ ਕਹਿੰਦੇ ਆ ਦਿੱਲੀ ਵਾਲੇ, ਸਪੈਸ਼ਲ ਆਪਰੇਸ਼ਨ ਸੈੱਲ, ਉਹਨਾਂ ਨੇ ਲਿਆ। ਤਾਂ ਇਹ ਇਸ ਮਾਮਲੇ ਦੇ ਵਿੱਚ ਹੁਣ ਤੱਕ ਜੋ ਪੁਲਿਸ ਦੀ ਕਾਰਗੁਜ਼ਾਰੀ ਹੈ ਉਹਦੇ ਨਾਲ ਜੁੜੀਆਂ ਅਹਿਮ ਖਬਰਾਂ ਨੇ ਅੱਜ। ਤਾਂ ਦੂਜੀ ਚੀਜ਼ ਜਿਹੜੀ ਹੈ ਕਿ ਦੇਖੋ, ਸਵੇਰੇ ਸਾਜਰੇ ਹੀ ਮੋਰਚਰੀ ਚੋਂ ਲਾਸ਼ ਕੱਢੀ ਗਈ। ਲਾਸ਼ ਨੂੰ ਸਟ੍ਰੈਚਰ ਤੇ ਪਾ ਕੇ ਫਿਰ ਉਸ ਤੋਂ ਬਾਅਦ ਐਂਬੂਲੈਂਸ 'ਚ ਰੱਖ ਕੇ ਪਿੰਡ ਖੜਿਆ ਗਿਆ। ਉਸ ਹਸਪਤਾਲ ਦੇ ਵਿੱਚ ਲਾਸ਼ ਰੱਖੀ ਗਈ ਜਿਹਦਾ ਨੀਂਹ ਪੱਥਰ ਕਦੇ ਸਿੱਧੂ ਮੂਸੇਵਾਲੇ ਨੇ ਰਖਾਇਆ ਸੀਗਾ। ਫਿਰ ਉਸ ਤੋਂ ਬਾਅਦ ਮਾਂ ਨੇ ਜੂੜਾ ਗੁੰਦਿਆ। ਦੇਖੋ, ਬੱਚਾ ਸਕੂਲ ਜਾਣ ਵਾਸਤੇ ਤਿਆਰ ਕਰਨ ਲੱਗਿਆ, ਮਾਵਾਂ ਜਿਨ੍ਹਾਂ ਦੇ ਜੂੜੇ ਰੱਖੇ ਹੁੰਦੇ ਬੱਚਿਆਂ ਦੇ, ਉਹਨਾਂ ਦਾ ਜੂੜਾ ਗੁੰਦਦੀਆਂ, ਜੂੜਾ ਕਰਦੀਆਂ ਨੇ। ਪਰ ਇੱਥੇ ਉਹਦਾ ਬੱਚਾ ਸਕੂਲ ਨਹੀਂ ਸੀ ਚੱਲਿਆ, ਬਲਕਿ ਬਸਤਾ ਆਪਣਾ ਇੱਥੇ ਹੀ ਛੱਡ ਕੇ ਸਦਾ ਵਾਸਤੇ ਚੱਲਿਆ ਸੀਗਾ। ਤਾਂ ਜੂੜਾ ਗੁੰਦਿਆ ਗਿਆ, ਫਿਰ ਬਾਪ ਵੱਲੋਂ ਮੁੱਛ ਨੂੰ ਵਟਾ ਦਿੱਤਾ ਗਿਆ, ਪੱਗ ਬੰਨੀ ਗਈ ਨਬੀ ਰੰਗ ਦੀ, ਸਿਹਰਾ ਲਾਇਆ ਗਿਆ। ਇਹ ਬਹੁਤ ਤਕਲੀਫਦਾਇਕ ਕਹਿ ਲਈਏ ਕਿ ਪਲ ਹੁੰਦਾ ਕਿਸੇ ਵੀ ਮਾਂ ਬਾਪ ਵਾਸਤੇ। ਦਿਮਾਗ ਫਟ ਜਾਂਦਾ ਹੈ ਸੋਚਦੇ ਹਾਂ, ਪਰ ਜਿਨ੍ਹਾਂ ਨੂੰ ਕਰਨਾ ਪਿਆ ਹੋਵੇ ਉਹਨਾਂ ਦੇ ਹੱਥਾਂ 'ਚ ਕਾਂਬਾ ਕਿਹੋ ਜਿਹਾ ਹੋਏਗਾ, ਉਹਨਾਂ ਦੇ ਦਿਲ ਦੇ ਵਿੱਚ ਕੁਰਲਾਪ ਕਿਹੋ ਜਿਹਾ ਹੋਏਗਾ, ਅੰਦਾਜ਼ਾ ਲਾਉਣਾ ਸਹਿਜੇ ਸੌਖਾ ਹੈ। ਖੈਰ, ਉਸ ਤੋਂ ਬਾਅਦ ਫਿਰ ਜੋ 5911 ਇੱਕ ਪਸੰਦੀਦਾ ਸਵਾਰੀ ਰਹੀ, ਤਾਂ ਉਹੀ ਦਾ ਲਾਸਟ ਰਾਈਡ ਬਣੀ ਸਿੱਧੂ ਮੂਸੇਵਾਲੇ ਦੀ। ਸਿੱਧੂ ਮੂਸੇਵਾਲੇ ਦੀ 5911 ਤੇ ਅਰਥੀ ਜਿਹੜੀ ਹੈ ਉਹ ਖੜੀ ਗਈ ਖੇਤਾਂ 'ਚ ਹੀ, ਮਤਲਬ ਕਿ ਟਿੱਬਿਆਂ ਦਾ ਪੁੱਤ ਖੇਤਾਂ ਦੇ ਵਿੱਚ ਹੀ ਫਿਰ ਚਿਖਾ ਤੇ ਪਾਇਆ ਗਿਆ। ਹਾਲਾਂਕਿ ਮੀਡੀਆ ਦਾ ਇੱਕ ਹਿੱਸਾ ਇਹੋ ਜਿਹਾ ਵੀ ਸੀ ਜਿਹੜਾ ਕੱਲ ਦਾ ਹੀ ਸਿਵਿਆਂ 'ਚ ਤੁਰਿਆ ਫਿਰਦਾ ਸੀ ਕਿ ਇੱਥੇ ਸਿੱਧੂ ਮੂਸੇਵਾਲੇ ਨੂੰ ਖੜਿਆ ਜਾਏਗਾ। ਜੀ ਬਿਲਕੁਲ। ਉਹ ਵੀ ਮੈਂ ਤੇ ਅੱਜ ਗੱਲ ਕੀਤੀ ਆ ਕਿ ਦੇਖੋ, ਇੱਕ ਪਾਸੇ ਜਨਾਜ਼ਾ ਉੱਠ ਰਿਹਾ ਸੀਗਾ ਗੱਭਰੂ ਦਾ, ਤੇ ਦੂਸਰੇ ਪਾਸੇ ਪੱਤਰਕਾਰਤਾ ਦੀ ਵੀ ਅਰਥੀ ਜਾ ਰਹੀ ਸੀ ਨਾਲੋਂ ਨਾਲ ਹੀ। ਜੀ ਬਿਲਕੁਲ ਸਹੀ। ਅੱਛਾ, ਫਿਰ ਕੁਛ ਮਤਲਬ ਕਿ ਉੱਥੇ ਹੋਰ ਵੀ ਪਹੁੰਚੇ ਹੋਏ ਸਨ ਲੀਡਰ, ਕਲਾਕਾਰ। ਰੇਸ਼ਮ ਸਿੰਘ ਅਨਮੋਲ ਨੇ ਇੱਕ ਬੜੀ ਗੱਲ ਕਹੀ
ਜਿਹੜੀ ਉਹ ਵੀ ਦਿਲ ਨੂੰ ਚੀਰਨ ਵਾਲੀ ਆ, ਜੀ ਉਹਦੇ ਵਿੱਚ ਉਹਨੇ ਕਿਹਾ ਕਿ ਬਈ ਇੱਕ ਇੱਕ ਗੋਲੀ ਮਾਂ-ਬਾਪ ਨੂੰ ਵੀ ਮਾਰ ਜਾਇਆ ਕਰੋ, ਹੂੰ ਧੰਨਵਾਦ ਹੋਊਗਾ ਤੁਹਾਡਾ। ਜੀ ਇਹੋ ਜਿਹੇ ਬੋਲ ਜਿਹੜੇ ਆ ਕਾਲਜੇ ਨੂੰ ਚੀਰਦੇ ਆ। ਖੈਰ, ਇਧਰੋਂ ਆਮ ਆਦਮੀ ਪਾਰਟੀ ਵੱਲੋਂ ਕੋਈ ਵਿਧਾਇਕ, ਕੋਈ ਮੰਤਰੀ ਜਾਂ ਸੀਐਮ ਸਾਹਿਬ ਨਹੀਂ ਪਹੁੰਚੇ, ਤਾਂ ਇਹ ਵੀ ਇੱਕ ਗਿਲਾ ਰਿਹਾ। ਔਰ ਇਹਦੇ ਜਵਾਬ ਦੇ ਵਿੱਚ ਮਨਵਿੰਦਰ ਸਿੰਘ ਗਿਆਸਪੁਰਾ ਜਿਹੜੇ ਵਿਧਾਇਕ ਨੇ ਇਹਨਾਂ ਦੇ, ਜੀ ਉਹਨਾਂ ਨੇ ਗੱਲ ਕਹੀ ਆ ਕਿ ਗੋਲੀਆਂ ਦਾ ਜਵਾਬ ਗੋਲੀਆਂ ਨਹੀਂ, ਇਹ ਗੈਂਗਸਟਰ ਵੀ ਸਾਡੇ ਹੀ ਆਪਣੇ ਨੌਜਵਾਨਾਂ ਨੂੰ ਪੰਜਾਬ ਵਿੱਚ ਯੂਪੀ ਵਾਲਾ ਜੰਗਲ ਰਾਜ ਨਹੀਂ, ਮਤਲਬ ਕਿ ਇਹਨਾਂ ਨੂੰ ਫੜਿਆ ਜਾਊਗਾ, ਕਾਨੂੰਨ ਦੇ ਮੁਤਾਬਕ ਸਜ਼ਾ ਦਿੱਤੀ ਜਾਊਗੀ। ਪਰ ਪੰਜਾਬ ਦੇ ਵਿੱਚ ਇੱਕ ਸੈਂਟੀਮੈਂਟ, ਜਿਵੇਂ ਮੈਂ ਤੁਹਾਨੂੰ ਕੱਲ ਕਿਹਾ ਸੀਗਾ ਕਿ ਉਹ ਸੈਂਟੀਮੈਂਟ ਉਤਪੰਨ ਹੋ ਚੁੱਕਾ ਹੈ ਜੀ ਕਿ ਐਨਕਾਊਂਟਰ ਕਰੋ, ਐਨਕਾਊਂਟਰ ਕਰੋ। ਤਾਂ ਮੈਂ ਕੱਲ ਹੀ ਦੱਸ ਦਿੱਤਾ ਸੀਗਾ ਕਿ ਇਸ ਤਰ੍ਹਾਂ ਦੇ ਜਦੋਂ ਸੈਂਟੀਮੈਂਟ ਉੱਠਦੇ ਨੇ, ਉਦੋਂ ਫਿਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਗਲਤ ਵੀ ਹੋ ਜਾਂਦੀਆਂ ਜੀ। ਤਾਂ ਖੈਰ, ਇਸੇ ਚੀਜ਼ ਦਾ ਹੀ ਤੁੜਕੂ ਕੱਲ ਗੱਲ ਕੀਤੀ ਸੀ ਕਿ ਇਸੇ ਤਰ੍ਹਾਂ ਦੀਆਂ ਗੱਲਾਂ ਦਾ ਤੁੜਕੂ ਜਿਹੜਾ ਫਿਰ ਇਹ ਜਿਹੜੇ ਇਸ ਤਰ੍ਹਾਂ ਦੇ ਵਿਅਕਤੀ ਹੁੰਦੇ ਆ, ਕ੍ਰਿਮੀਨਲ ਮਾਈਂਡਡ ਬੰਦੇ ਹੁੰਦੇ, ਇਹਨਾਂ ਨੂੰ ਵੀ ਲੱਗ ਜਾਂਦਾ ਹੈ। ਤਾਂ ਗੱਲ ਇਹ ਹੈ ਕਿ ਇਹ ਸਾਰਾ ਕੁਛ ਹੈ ਜਿਹੜਾ ਉਹ ਅੱਜ ਦੇ ਦਿਨ ਹੋਇਆ। ਉਹਦੇ ਪ੍ਰਸ਼ੰਸਕ ਸਿੱਧੂ ਮੂਸੇਵਾਲੇ ਦੇ ਉੱਤੇ ਪਹੁੰਚੇ ਹੋਏ ਸਨ। ਇੱਕ ਪ੍ਰਸ਼ੰਸਕ ਤੇ ਐਸਾ, ਮੇਰੇ ਖਿਆਲ ਦੇ ਨਾਲ 17 ਸਾਲ ਦਾ ਮੁੰਡਾ, ਜਿਹਨੇ ਜ਼ਹਿਰ ਪੀ ਲਿਆ, ਸ਼ਾਇਦ ਖਰੜ ਏਰੀਏ ਦਾ ਸੀਗਾ। ਅੱਛਾ। ਉਹ ਫਨਾਈਲ ਪੀ ਕੇ ਖੁਦਕੁਸ਼ੀ ਦਾ ਯਤਨ ਕਰਦਾ ਹੈ, ਹਾਲਾਂਕਿ ਉਹ ਜ਼ੇਰੇ ਇਲਾਜ ਹੈ। ਇਸ ਤੋਂ ਇਲਾਵਾ ਬਹੁਤ ਦੁਨੀਆ ਉੱਥੇ ਪਹੁੰਚੀ ਹੋਈ ਸੀ। ਦੱਸਦੇ ਆ, ਇੱਕ ਅਖਬਾਰ ਨੇ ਅੰਦਾਜ਼ਾ ਲਾਇਆ ਕਿ ਤਕਰੀਬਨ 1 ਲੱਖ ਬੰਦਾ ਹੋਊਗਾ ਸੰਸਕਾਰ ਦੇ ਮੌਕੇ ਤੇ। ਜੀ। ਸਭ ਤੋਂ ਕਹਿ ਲਓ ਕਿ ਭਾਵੁਕ ਪਲ ਉਹ ਸੀ ਕਿ ਜਦੋਂ ਸਿੱਧੂ ਮੂਸੇਵਾਲੇ ਦੇ ਬਾਪ ਨੇ ਆਪਣੇ ਸਿਰ ਦੀ ਪੱਗ ਲਾ ਕੇ ਲੋਕਾਂ ਦਾ ਸ਼ੁਕਰੀਆ ਅਦਾ ਕੀਤਾ। ਸਭ ਤੋਂ ਕਹਿ ਲਓ ਕਿ ਇੱਕ ਤਰ੍ਹਾਂ ਨਾਲ ਜੇ ਕੋਈ ਪਲ ਜਿਹੜਾ ਨਾ ਭੁੱਲਣਯੋਗ ਸੀ ਤਾਂ ਉਹ ਸੀ ਕਿ ਸਿੱਧੂ ਮੂਸੇਵਾਲੇ ਦੇ ਅੰਦਾਜ਼ ਚ ਪਿਓ ਨੇ ਪੱਟ ਤੇ ਥਾਪੀ ਮਾਰ ਕੇ ਇੱਕ ਹੱਥ ਉਤਾਂ ਨੂੰ ਕੀਤਾ। ਸੋ ਉਸੇ ਅੰਦਾਜ਼ ਨੂੰ ਦੁਹਰਾਇਆ। ਉਹ ਪਲ ਜਿਹੜੇ ਸੀਗੇ, ਉਹ ਪਲ ਵਾਕਿਆ ਗੱਚ ਨੂੰ ਭਰ ਦੇਣ ਵਾਲੇ ਸੀ। ਇਸ ਤੋਂ ਇਲਾਵਾ ਮਾਂ ਨੇ ਵੀ ਉੱਥੇ ਹੱਥ ਜੋੜ ਕੇ ਇੱਕ ਛੋਟੀ ਜਿਹੀ ਸਟੇਟਮੈਂਟ ਦਿੱਤੀ ਆ, ਛੋਟਾ ਜਿਹਾ ਮੈਸੇਜ ਦਿੱਤਾ ਕਿ ਪੰਜਾਬ ਦਾ ਸੱਤਿਆਨਾਸ਼ ਨਾ ਕਰੋ, ਕਿਸੇ ਦਾ ਪੁੱਤ ਮਾਰ ਕੇ ਤੁਹਾਨੂੰ ਕੀ ਮਿਲ ਜਾਏਗਾ। ਤਾਂ ਕੁੱਲ ਮਿਲਾ ਕੇ ਗਮਗੀਨ, ਜਜ਼ਬਾਤੀ, ਡਰਾਵਣਾ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਹਿਸ ਮੁਬੈਸੇ ਵਾਲਾ ਇਹ ਦਿਨ ਜਿਹੜਾ ਹੈ ਉਹ ਇੱਕ ਭਾਰੂ ਦਿਨ ਬਣ ਕੇ ਗੁਜ਼ਰ ਗਿਆ ਪੰਜਾਬ ਦੀ ਧਰਤੀ। ਜੀ। ਉਧਰ ਵਿੱਕੀ ਮਿੱਡੂ ਖੇੜਾ ਦੇ ਭਰਾ ਅਜੇਪਾਲ ਮਿੱਡੂ ਖੇੜਾ ਨੇ ਵੀ ਹਾਈ ਕੋਰਟ ਤੋਂ ਸਿਕਿਉਰਿਟੀ ਮੰਗੀ ਹੈ ਮਿੰਟੂ ਜੀ। ਹਾਂ, ਦੇਖੋ ਗੱਲ ਕੀ ਹੈ ਕਿ ਜਿਹੜਾ ਅਜੇਪਾਲ ਆ ਉਹ ਇਸ ਕੇਸ ਦੇ ਵਿੱਚ ਅਹਿਮ ਗਵਾਹ ਵੀ ਹੈ ਜੀ, ਅਹਿਮ ਗਵਾਹ ਵੀ ਹੈ ਔਰ ਇਕਲੌਤਾ ਗਵਾਹ ਕਹਿ ਸਕਦੇ ਹੋ ਤੁਸੀਂ। ਤਾਂ ਗਵਾਹ ਵੀ ਹੈ ਔਰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹੁਣ ਜੇ ਤੁਸੀਂ ਉਸ ਪਟੀਸ਼ਨ ਨੂੰ ਵੇਖੋਗੇ ਜਿਹੜੀ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਪਾਈ ਹੈ, ਤੇ ਇਹਦੇ ਵਿੱਚ ਵੀ ਕਿਹਾ ਗਿਆ ਕਿ ਜਿਵੇਂ ਪੰਜਾਬ ਪੁਲਿਸ ਨੇ, ਮਤਲਬ ਕਿ ਰੌਲਾ ਕੀ ਸੀਗਾ ਕਿ ਮਿੱਡੂ ਖੇੜਾ ਜਿਹੜਾ ਸੀਗਾ ਉਹ ਕਿਸੇ ਟਾਈਮ ਲਾਰੈਂਸ ਦਾ ਕਲੋਜ਼ ਫਰੈਂਡ ਸੀਗਾ। ਲਾਰੈਂਸ ਹੈ ਛੋਟਾ ਜੀ ਥੋੜਾ, ਕਿਉਂਕਿ ਏਰੀਆ ਇੱਕੋ ਪੈ ਜਾਂਦਾ ਹੈ ਤੇ ਉੱਥੇ ਮਤਲਬ ਕਿ ਕਾਲਜ ਪੜ੍ਹਦਿਆਂ ਇਹਨਾਂ ਦੀ ਆਪਸ ਦੇ ਵਿੱਚ ਗੂੜੀ ਦੋਸਤੀ ਸੀ ਜੀ। ਤੇ ਜਦੋਂ ਵਿੱਕੀ ਮਿੱਡੂ ਖੇੜਾ ਦਾ ਕਤਲ ਹੋਇਆ, ਜਿਹੜਾ ਬਿਸ਼ਨੋਈ ਗਰੁੱਪ ਹੈ ਉਹਦੇ ਉਲਟ ਜਿਹੜਾ ਗਰੁੱਪ ਲੜਦਾ ਹੈ ਉਹਨਾਂ ਨੇ ਜ਼ਿੰਮੇਵਾਰੀ ਲਈ ਸੀ ਤੇ ਉਹਨਾਂ ਨੇ ਕਿਹਾ ਸੀਗਾ ਕਿ ਇਹ ਇਹਨਾਂ ਵਾਸਤੇ ਕੰਮ ਕਰਦਾ ਹੈ, ਸੋ ਵਿਰੋਧੀ ਗਰੁੱਪ ਵਾਸਤੇ, ਸਾਡੇ ਵਾਸਤੇ। ਤਾਂ ਉਸ ਤੋਂ ਬਾਅਦ ਹੋਇਆ ਕਿ ਇਸ ਕੇਸ ਦੇ ਵਿੱਚ ਹੀ ਸਿੱਧੂ ਮੂਸੇਵਾਲੇ ਦਾ ਕਥਿਤ ਤੌਰ ਤੇ ਇੱਕ ਮੈਨੇਜਰ ਜਿਹੜਾ ਹੈ ਉਹ ਕਹਿ ਲਓ ਕਿ ਨਾਮਜ਼ਦ ਕਰ ਲਿਆ ਗਿਆ ਜੀ। ਜਦੋਂ ਉਹ ਨਾਮਜ਼ਦ ਕੀਤਾ ਗਿਆ ਤੇ ਉਹ ਅਚਨਚੇਤੀ ਫਿਰ ਆਸਟ੍ਰੇਲੀਆ ਚਲ ਗਿਆ, ਦੱਸਦੇ ਆ ਪੁਲਿਸ, ਜਿਵੇਂ ਦੱਸਦੀ ਜਾਂ ਪੀੜਤ ਜਿੱਦਾਂ ਦੱਸਦੇ ਆ ਕਿ ਉਹ ਇੱਥੋਂ ਨਿਕਲ ਗਿਆ, ਖਿਸਕ ਗਿਆ। ਹੁਣ ਜੇ ਇਹ ਤੁਸੀਂ ਸਮਝ ਗਿਆ ਕਿ ਕਹਾਣੀ ਕਿੱਧਰੋਂ ਚੱਲੀ ਤੇ ਕਿੱਧਰ ਨੂੰ ਜਾਂਦੀ ਪਈ ਹੈ ਜੀ। ਬੇਸਿਕਲੀ ਇਹ ਕਹਾਣੀ ਚੱਲਦੀ ਹੈ ਗੁਰਲਾਲ ਬਰਾੜ ਦੇ ਮਰਡਰ ਤੋਂ। ਪਹਿਲਾਂ ਰਾਈਵਲਰੀ ਤਾਂ ਹੈਗੀ ਸੀਗੀ, ਪਰ ਉੱਥੋਂ ਸ਼ੁਰੂ ਹੁੰਦਾ ਹੈ ਇਹ ਨਵੇਂ ਸਿਰੇ ਤੋਂ ਇਹਨਾਂ ਦਾ ਕੰਮ। ਗੁਰਲਾਲ ਬਰਾੜ ਤੋਂ ਬਾਅਦ ਫਿਰ ਇੱਥੇ ਫਰੀਦਕੋਟ ਵਾਲੇ ਇੱਕ ਭਲਵਾਨ ਨੂੰ ਮਾਰਿਆ ਜਾਂਦਾ, ਗੁਰਲਾਲ ਸ਼ਾਇਦ ਉਹਦਾ ਨਾਮ ਨਹੀਂ ਸੀਗਾ। ਫਿਰ ਉਸ ਤੋਂ ਬਾਅਦ ਮਲੋਟ ਦੇ ਲਾਗੇ ਰਾਣਾ ਔਲਖਾਂ ਦੇ ਲਾਗੇ ਉਹ ਮਾਰਿਆ ਜਾਂਦਾ ਜੀ। ਉਸ ਤੋਂ ਬਾਅਦ ਵਿੱਕੀ ਮਾਰਿਆ ਜਾਂਦਾ, ਮਤਲਬ ਕਿ ਇੱਕ ਉਧਰੋਂ ਇੱਕ ਉਧਰੋਂ ਇੱਕ ਇਧਰੋਂ, ਏਦਾਂ ਐ ਕੰਮ ਚੱਲਦਾ ਹੈ। ਤਾਂ ਜਦੋਂ ਮਤਲਬ ਕਿ ਇਹ ਵਿੱਕੀ ਮਿੱਡੂ ਖੇੜਾ ਦਾ ਮਰਡਰ ਹੋਇਆ, ਉਸ ਤੋਂ ਬਾਅਦ ਫਿਰ ਇਹ ਮਾਮਲਾ ਜਿਹੜਾ ਕੁਝ ਇਸ ਤਰ੍ਹਾਂ ਗਿਆ ਕਿ ਸਿੱਧੂ ਮੂਸੇਵਾਲੇ ਦੇ ਮੈਨੇਜਰ ਹੀ ਨਹੀਂ, ਸਿੱਧੂ ਮੂਸੇਵਾਲੇ ਤੇ ਵੀ
ਕਿਤੇ ਨਾ ਕਿਤੇ ਉਂਗਲ ਉੱਠੀ। ਔਰ ਮੈਂ ਨਹੀਂ ਕਹਿ ਰਿਹਾ, ਜੀ ਜਿਹੜੀ ਪਟੀਸ਼ਨ ਗਈ ਆ ਹਾਈ ਕੋਰਟ ਦੇ ਵਿੱਚ ਉਹਦੇ ਵਿੱਚ ਵੀ ਜ਼ਿਕਰ ਹੈ, ਮੈਂ ਕੋਟ ਕਰ ਦਿੰਦਾ ਕਿ ਜਿਵੇਂ ਪੰਜਾਬ ਪੁਲਿਸ ਨੇ ਮਤਲਬ ਕਿ ਉਹਦੇ ਮੈਨੇਜਰ ਨੂੰ ਜੀ ਤੇ ਇਹਦੇ ਬਾਰੇ ਥੋੜਾ ਜਿਹਾ ਪਤਾ ਲੱਗਾ, ਇਹਨਾਂ ਨੂੰ ਜਿਵੇਂ ਹੀ ਸ਼ੱਕ ਹੋਇਆ ਤਾਂ ਜਿਹੜਾ ਗ੍ਰਿਫਤਾਰ ਕਰਨ ਦੀ ਬਜਾਏ, ਮਤਲਬ ਕਿ ਉਹਨੂੰ ਮੈਨੇਜਰ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਪੁਲਿਸ ਨੇ ਉਹਨੂੰ ਆਸਟ੍ਰੇਲੀਆ ਉੱਡਣ ਦਿੱਤਾ। ਜੀ ਪਟੀਸ਼ਨ ਦੇ ਵਿੱਚ ਜੋ ਇਹਨਾਂ ਨੇ ਗਰਾਊਂਡ ਦਿੱਤਾ, ਕਹਿਣ ਦਾ ਮਤਲਬ ਇਹ ਹੈ ਕਿ ਉਹ ਕਹਿ ਰਹੇ ਨੇ ਪਟੀਸ਼ਨ ਪਾ ਕੇ ਬਈ ਸਾਨੂੰ ਸਿਕਿਉਰਿਟੀ ਜਿਹੜੀ ਆ ਜ਼ਰੂਰ ਦਿੱਤੀ ਜਾਵੇ। ਸੋ ਕੁੱਲ ਮਿਲਾ ਕੇ ਐਸਾ ਮਾਜਰਾ ਬਣ ਗਿਆ, ਕਿਉਂਕਿ ਹੁਣ ਇਸ ਮਰਡਰ ਤੋਂ ਬਾਅਦ, ਸਿੱਧੂ ਮੂਸੇਵਾਲੇ ਦੇ ਮਰਡਰ ਤੋਂ ਬਾਅਦ ਜਿਹੜਾ ਬੰਬੀਹਾ ਗਰੁੱਪ ਹੈ, ਹਾਲਾਂਕਿ ਜਿਹੜਾ ਬਿਸ਼ਨੋਈ ਗਰੁੱਪ ਹੈ ਉਹ ਕਹਿੰਦਾ ਹੈ ਕਿ ਸਿੱਧੂ ਮੂਸੇਵਾਲਾ ਮਤਲਬ ਕਿ ਇਹਨਾਂ ਨੂੰ ਜ਼ਿਆਦਾ ਪ੍ਰਮੋਟ ਕਰਦਾ ਸੀਗਾ ਵਗੈਰਾ ਵਗੈਰਾ, ਉਹ ਗੱਲਾਂ ਕਰਦੇ ਆ। ਤਾਂ ਹੁਣ ਦੂਜੇ ਪਾਸੇ ਮਤਲਬ ਕਿ ਉਹ ਗਰੁੱਪ ਬੰਬੀਹਾ ਗਰੁੱਪ ਉਹ ਕਹਿੰਦਾ ਕਿ ਨਹੀਂ, ਕਿਉਂਕਿ ਉਹਨਾਂ ਨੇ ਕਿਹਾ ਸੀ ਬੰਬੀਹਾ ਬੋਲੇ ਗੀਤ ਵੀ ਸ਼ਾਇਦ ਇਹਨਾਂ ਦੇ ਮਤਲਬ ਕਿ ਗਰੁੱਪ ਨੂੰ ਪ੍ਰਮੋਟ ਕਰਨ ਵਾਸਤੇ ਸੀਗਾ ਜੀ। ਤਾਂ ਉਹ ਕਹਿੰਦੇ ਆ ਕਿ ਸਾਡਾ ਕੋਈ ਇਹਦੇ ਨਾਲ ਤਾਲੁਕਾਤ ਨਹੀਂ ਸੀਗਾ, ਇਹ ਆਪਦੀ ਜ਼ਿੰਦਗੀ ਜਿਉਣ ਵਾਲਾ ਬੰਦਾ ਸੀਗਾ, ਤੁਹਾਡਾ ਰੌਲਾ ਪੈਸਿਆਂ ਨੂੰ ਲੈ ਕੇ ਆ। ਯਾਨੀ ਦੂਜਾ ਗਰੁੱਪ ਇਹ ਕਹਿ ਰਿਹਾ ਕਿ ਤੁਸੀਂ ਇਹਨੂੰ ਪੈਸਿਆਂ ਕਰਕੇ ਮਾਰਿਆ ਵਾ। ਔਰ ਇਹਦੇ ਚ ਉਹ ਕਹਿੰਦੇ ਆ ਕਿ ਵਿੱਕੀ ਮਿੱਡੂ ਖੇੜਾ ਦਾ ਹੋਰ ਇੱਕ ਕਲੋਜ਼ ਫਰੈਂਡ ਹੈ ਜਿਹੜਾ ਮਨਕੀਰਤ ਔਲਖ ਸਿੰਗਰ ਜੀ, ਕਿ ਉਹ ਬੰਦਾ ਸਾਰਿਆਂ ਦਾ ਮਤਲਬ ਕਿ ਦੱਸਦਾ ਸਿੰਗਰਾਂ ਦਾ, ਸਾਰਿਆਂ ਦੀ ਲਿਸਟ ਦਿੰਦਾ। ਸੋ ਇਹ ਕੁਝ ਇਸ ਤਰ੍ਹਾਂ ਦਾ ਬਣ ਗਿਆ ਮਸਲਾ ਜੀ, ਬਹੁਤ ਗੁੰਝਲਦਾਰ ਹੈ। ਇਹਨੂੰ ਸਮਝਣ ਵਾਸਤੇ ਕਹਿ ਲਓ ਕਿ ਕਾਫੀ ਟਾਈਮ ਲੱਗਦਾ ਹੈ, ਜੋ ਵੀ ਇਹ ਚੱਲ ਰਿਹਾ ਨਾ ਕਾਫੀ ਟਾਈਮ ਲੱਗਦਾ, ਗੁੰਝਲਦਾਰ ਗੱਲਾਂ ਨੇ ਇਹ। ਤਾਂ ਇਸ ਤਰ੍ਹਾਂ ਮਤਲਬ ਕਿ ਕੜੀ ਦਰ ਕੜੀ ਜੇ ਜੋੜ ਕੇ ਚੱਲੀਏ ਤੇ ਫਿਰ ਇਹ ਸਾਰੀ ਲੜਾਈ ਜਿਹੜੀ ਉਹ ਰਿਕਾਰਡ ਤੇ ਆ ਜਾਂਦੀ ਆ, ਕਿਉਂਕਿ ਆਪਾਂ ਸਿਰਫ ਤੇ ਸਿਰਫ ਰਿਕਾਰਡ ਵਾਲੀਆਂ ਗੱਲਾਂ ਕਰਦੇ ਹਾਂ। ਔਰ ਅਸੀਂ ਛੇਤੀ ਕਿਤੇ ਕਿਸੇ ਗਰੁੱਪ ਨੂੰ ਵੀ ਪ੍ਰਮੋਟ ਜਾਂ ਏਦਾਂ ਦਾ ਕੋਈ ਉਹਨੂੰ ਨਾਮ ਲੈ ਕੇ ਨਹੀਂ ਕਰਦੇ, ਪਰ ਕੁਝ ਰਿਕਾਰਡਾਂ ਦੇ ਵਿੱਚ ਜਦੋਂ ਨਾਮ ਆਉਂਦਾ ਤੇ ਉਹ ਲੈਣਾ ਪੈਂਦਾ। ਸੋ ਕੁੱਲ ਮਿਲਾ ਕੇ ਹੁਣ ਉਹਦਾ ਭਰਾ ਜਿਹੜਾ ਵਿੱਕੀ ਦਾ ਉਹ ਗਿਆ ਕਿ ਸਾਡਾ ਨੁਕਸਾਨ ਹੋ ਸਕਦਾ ਜੀ। ਔਰ ਇਸੇ ਦਰਮਿਆਨ ਇੰਟਰਸਟਿੰਗ ਗੱਲ ਹੈ ਕਿ ਮਨਕੀਰਤ ਔਲਖ ਨੇ ਵੀ ਆ ਕਿਹਾ ਕਿ ਮੇਰੀ ਸਿਕਿਉਰਿਟੀ ਵਧਾਓ, ਤਾਂ ਮਨਕੀਰਤ ਔਲਖ ਨੇ ਵੀ ਸਿਕਿਉਰਿਟੀ ਮੰਗ ਲਈ ਹੈ। ਸੋ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਆਪਾਂ ਕਿ ਇਹ ਕਹਾਣੀ ਜਿਹੜੀ ਹੈ, ਜੇ ਮੰਨ ਲਓ ਸਰਕਾਰ ਐਕਟਿਵ ਨਹੀਂ ਹੁੰਦੀ, ਪੁਲਿਸ ਪ੍ਰਸ਼ਾਸਨ ਜਾਂ ਇਹਨਾਂ ਦਾ ਸੁਹੀਆ ਤੰਤਰ ਐਕਟਿਵ ਨਹੀਂ ਹੁੰਦਾ, ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਸੰਭਾਵਨਾ ਹੈ ਕਿ ਇਹ ਕੰਮ ਜਿਹੜਾ ਉਹ ਅੱਗੇ ਵੀ ਚੱਲੇਗਾ, ਅੱਗੇ ਵਧਣ ਦੀ ਸੰਭਾਵਨਾ ਹੈ। ਹਾਲਾਂਕਿ ਚਲੋ ਅਸੀਂ ਦੁਆ ਕਰਦੇ, ਅਸੀਂ ਤੇ ਇਹਨਾਂ ਨੂੰ ਅਪੀਲ ਵੀ ਕਰਦੇ ਹਾਂ ਮੁੰਡਿਆਂ ਨੂੰ ਕਿ ਬਈ ਆਪਦੀ ਲੜਾਈ ਬੰਦ ਕਰੋ, ਜੋ ਕੀਤਾ ਤੁਸੀਂ ਉਹਦਾ ਭੁਗਤ ਲਵੋ, ਆਪਣੀ ਜ਼ਿੰਦਗੀ ਚ ਆ ਜਾਓ, ਵਾਪਸ ਆ ਜਾਓ। ਕੀ ਫਾਇਦਾ ਇਹਨਾਂ ਚੀਜ਼ਾਂ ਦਾ? ਉਹ ਉਹਨਾਂ ਦਾ ਮਾਰੀ ਜਾਂਦੇ, ਉਹ ਉਹਨਾਂ ਦਾ, ਪਰ ਮਰਦਾ ਤੇ ਇਨਸਾਨ ਹੀ ਹੈ ਨਾ। ਪਰ ਗੱਲ ਇਹ ਆ ਕਿ ਹੁਣ ਮਸਲਾ ਜਿਹੜਾ ਉਹ ਲੱਗਦਾ ਇਹੋ ਹੈ ਕਿ ਜੇ ਨਾ ਰੋਕਿਆ ਗਿਆ ਟਕਰਾਅ, ਇਹ ਜਿਹੜਾ ਖੂਨੀ ਟਕਰਾਅ ਹੈ, ਤਾਂ ਇਹ ਠੀਕ ਹੈ ਵਕਤੀ ਤੌਰ ਤੇ ਬੰਦ ਹੋ ਜਾਂਦਾ ਇੱਕ ਵਾਰੀ, ਸਾਲ 6 ਮਹੀਨੇ, ਪਰ ਇਹ ਬਾਅਦ ਦੇ ਵਿੱਚ ਮਤਲਬ ਕਿ ਫਿਰ ਸਟਾਰਟ ਹੋ ਜਾਂਦਾ, ਸੋ ਉਹਦੀ ਸੰਭਾਵਨਾ ਰਹਿੰਦੀ।